8 ਅਕਤੂਬਰ ਸੰਨ 2019 ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਕੈਨੇਡਾ ਦੇ 6 ਸਿਆਸੀ ਨੇਤਾਵਾਂ ਵਿਚਾਲੇ ਗਰਮਾ ਗਰਮ ਬਹਿਸ ਹੋ ਨਿਬੜੀ। ਸੱਜੇ ਪੱਖੀ ਨੇਤਾ ਐਂਡਰਿਊ ਸ਼ੀਅਰ ਤੇ ਇੱਕ ਹੋਰ ਸੱਜੇ ਪੱਖੀ ਆਗੂ ਮੈਕਸਿਮ ਬਰਨੀਏ ਮੂਲ ਵਾਸੀਆਂ ਨੂੰ ਉਹਨਾਂ ਦੇ ਹੱਕ ਦਿਵਾਉਣ ਤੋਂ ਇਨਕਾਰੀ। ਮੌਂਟਰੀਆਲ ਦੀ ਪੁਲਿਸ ਵੱਲੋਂ ਮੂਲ ਵਾਸੀਆਂ ਤੇ ਸਿਆਹ ਨਸਲ ਦੇ ਲੋਕਾਂ ਨੂੰ ਵਧੇਰੇ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਨਿਰਪੱਖ ਖੋਜੀਆਂ ਵੱਲੋਂ ਕੀਤੀ ਗਈ ਰਿਪੋਰਟ ਦਾ ਅਹਿਮ ਖੁਲਾਸਾ। ਹੁਣ ਖਬਰਾਂ ਦਾ ਵਿਸਥਾਰ। 6 ਨੇਤਾਵਾਂ ਦੇ ਵਿਚਾਲੇ ਅੰਗਰੇਜ਼ੀ ਦੀ ਬਹਿਸ ਹੋ ਨਿਬੜੀ ਹੈ। ਇਹ ਬਹਿਸ ਕੱਲ੍ਹ ਕੁਬੈਕ ਦੇ ਗੈਟਿਨੋ ਇਲਾਕੇ ਵਿੱਚ ਹੋਈ ਸੀ। ਇਸ ਬਹਿਸ ਦੇ ਵਿੱਚ ਕੈਨੇਡਾ ਦੀਆਂ 6 ਵੱਖ-ਵੱਖ ਪਾਰਟੀਆਂ ਦੇ ਸਿਆਸੀ ਨੇਤਾਵਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਸੱਤਾਧਾਰੀ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ, ਵਿਰੋਧੀ ਧਿਰ ਟੋਰੀ ਪਾਰਟੀ ਦੇ ਨੇਤਾ ਐਂਡਰਿਊ ਸ਼ੀਅਰ ਅਤੇ ਇੱਕ ਹੋਰ ਵਿਰੋਧੀ ਦਲ NDP ਦੇ ਆਗੂ ਜਗਮੀਤ ਸਿੰਘ ਸ਼ਾਮਲ ਹੋਏ। ਇਸ ਤੋਂ ਇਲਾਵਾ ਗ੍ਰੀਨ ਪਾਰਟੀ ਦੀ ਨੇਤਾ ਐਲਿਜ਼ਬeth ਮੇ ਅਤੇ ਸੱਜੇ ਪੱਖੀ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਆਗੂ ਮੈਕਸਿਮ ਬਰਨੀਏ ਅਤੇ ਬਲਾਕ ਕਿਬਕਵਾ ਦੇ ਆਗੂ ਵੀ ਸ਼ਾਮਲ ਹੋਏ ਸਨ। ਇਹ ਬਹਿਸ ਕਾਫੀ ਗਰਮਾ ਗਰਮ ਰਹੀ ਅਤੇ ਬਹਿਸ ਦੇ ਸਿੱਟੇ ਆਉਣ ਵਾਲੀਆਂ ਚੋਣਾਂ ਦੇ ਨਤੀਜੇ ਨੂੰ ਪ੍ਰਭਾਵਿਤ ਕਰ ਸਕਦੇ ਨੇ। ਇਸ ਬਹਿਸ ਦੌਰਾਨ ਜਸਟਿਨ ਟਰੂਡੋ ਤੇ ਐਂਡਰਿਊ ਸ਼ੀਅਰ ਨੇ ਦੂਜੇ 'ਤੇ ਤਿੱਖੇ ਹਮਲੇ ਕੀਤੇ। ਐਂਡਰਿਊ ਸ਼ੀਅਰ ਨੇ ਟਰੂਡੋ ਨੂੰ ਫਰਾਡ ਤੱਕ ਕਹਿ ਦਿੱਤਾ ਅਤੇ ਇਹ ਵੀ ਕਿਹਾ ਕਿ ਉਹ ਪ੍ਰਧਾਨ ਮੰਤਰੀ ਰਹਿਣ ਦੇ ਯੋਗ ਨਹੀਂ। ਉਹਨਾਂ ਵੱਲੋਂ ਕਈ ਸਾਲ ਪਹਿਲਾਂ ਮੂੰਹ 'ਤੇ ਕਾਲਾ ਪੇਂਟ ਮੱਲਣ ਦੇ ਮਾਮਲੇ ਨੂੰ ਚੁੱਕ ਲਿਆ ਅਤੇ ਇਸ ਨੂੰ ਲੈ ਕੇ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਰਹੇ, ਪਰੰਤੂ ਇਸ ਮੌਕੇ 'ਤੇ ਜਗਮੀਤ ਸਿੰਘ ਠਰਮੇ ਨਾਲ ਕੰਮ ਰਹਿੰਦੇ ਰਹੇ ਅਤੇ ਉਹਨਾਂ ਨੇ ਇਸ ਗੱਲਾਂ ਤੋਂ ਉੱਪਰ ਉੱਠ ਕੇ ਆਪਣਾ ਪੱਖ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਵੋਟਰਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇਸ ਸਮੇਂ ਕੈਨੇਡਾ ਦੇ ਲੋਕਾਂ ਦੇ ਕੋਲ ਤੀਜਾ ਵਿਕਲਪ ਹੈ ਅਤੇ ਨਾ ਉਹਨਾਂ ਨੂੰ ਸੱਤਾਧਾਰੀ ਲਿਬਰਲ ਪਾਰਟੀ ਦੀ ਅਤੇ ਨਾ ਹੀ ਵਿਰੋਧੀ ਧਿਰ ਟੋਰੀ ਪਾਰਟੀ ਦੀ ਲੋੜ ਹੈ, ਸਗੋਂ NDP ਨੂੰ ਮੌਕਾ ਮਿਲਣਾ ਚਾਹੀਦਾ ਹੈ। ਇਸ ਬਹਿਸ ਦੌਰਾਨ ਵਾਤਾਵਰਣ ਵਿੱਚ ਆ ਰਹੇ ਨਿਘਾਰ, ਇਮੀਗ੍ਰੇਸ਼ਨ, ਐਬੋਰਸ਼ਨ ਅਤੇ ਬਿੱਲ 21 ਵਰਗੇ ਮੁੱਦੇ ਭਾਰੂ ਰਹੇ। ਸੱਜੇ ਪੱਖੀ ਟੋਰੀ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਤੇ ਵਧੇਰੇ ਸੱਜੇ ਪੱਖੀ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਆਗੂ ਮੈਕਸਿਮ ਬਰਨੀਏ ਦੋਨੇ ਹੀ ਮੂਲ ਵਾਸੀਆਂ ਨੂੰ ਉਹਨਾਂ ਦੇ ਹੱਕ ਦਿਵਾਉਣ ਤੋਂ ਇਨਕਾਰੀ ਰਹੇ। ਕੱਲ੍ਹ ਦੀ ਬਹਿਸ ਦੌਰਾਨ ਦੋਨਾਂ ਨੇਤਾਵਾਂ ਨੇ ਸੰਯੁਕਤ ਰਾਸ਼ਟਰ ਦੇ ਮੂਲ ਵਾਸੀਆਂ ਬਾਰੇ ਐਲਾਨਨਾਮੇ ਨੂੰ ਜਾਰੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਹਾਲਾਂਕਿ ਬਾਕੀ ਦੇ ਲੀਡਰ ਤਕਰੀਬਨ ਇਸ ਐਲਾਨਨਾਮੇ ਨਾਲ ਸਹਿਮਤ ਸਨ ਅਤੇ ਇਸ ਨੂੰ ਲਾਗੂ ਕਰਾਉਣ ਜਾਂ ਉਸ ਨੂੰ ਥੋੜ੍ਹਾ ਨਰਮ ਕਰਕੇ ਲਾਗੂ ਕਰਨ ਦੇ ਹਾਮੀ ਸਨ, ਪਰੰਤੂ ਇਹ ਦੋ ਸੱਜੇ ਪੱਖੀ ਨੇਤਾ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਇਸ ਐਲਾਨਨਾਮੇ ਨੂੰ ਲਾਗੂ ਕਰਨ ਤੋਂ ਇਨਕਾਰੀ ਰਹੇ। ਚੇਤੇ ਰਹੇ, ਕੈਨੇਡਾ ਵਿੱਚ ਮੂਲ ਵਾਸੀ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਨੇ ਤਾਂ ਸੰਯੁਕਤ ਰਾਸ਼ਟਰ ਦਾ ਉਹ ਐਲਾਨਨਾਮਾ ਜਾਰੀ ਕੀਤਾ ਜਾਵੇ ਤਾਂ ਜੋ ਉਸ ਐਲਾਨਨਾਮੇ ਤਹਿਤ ਮੂਲ ਵਾਸੀਆਂ ਨੂੰ ਉਹਨਾਂ ਦੇ ਹੱਕ ਦਿਵਾਏ ਜਾ ਸਕਣ ਅਤੇ ਇਸ ਮੁੱਦੇ ਨੂੰ ਲੈ ਕੇ ਮੂਲ ਵਾਸੀ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਨੇ। ਮੌਂਟਰੀਆਲ ਦੀ ਪੁਲਿਸ ਤੇ ਸਿਆਹ ਨਸਲ ਦੇ ਲੋਕਾਂ ਤੇ ਮੂਲ ਵਾਸੀਆਂ ਨੂੰ ਵਧੇਰੇ ਨਿਸ਼ਾਨਾ ਬਣਾਉਣ ਦੇ ਦੋਸ਼ ਲੱਗਦੇ ਨੇ। ਘੱਟੋ ਘੱਟ 3 ਖੋਜੀਆਂ ਨੇ ਇਸ ਸੰਬੰਧ ਵਿੱਚ ਆਪਣਾ ਪੱਖ ਪੇਸ਼ ਕਰ ਦਿੱਤਾ ਹੈ। ਉਹਨਾਂ ਵੱਲੋਂ 2014 ਤੋਂ ਲੈ ਕੇ 2017 ਤੱਕ ਦੇ ਆંકੜੇ ਇਕੱਠੇ ਕਰਕੇ ਇਹ ਸਿੱਟਾ ਕੱਢਿਆ ਗਿਆ ਕਿ ਮੌਂਟਰੀਆਲ ਵਿੱਚ ਪੁਲਿਸ ਵੱਲੋਂ ਸਿਆਹ ਨਸਲ ਦੇ ਲੋਕਾਂ ਤੇ ਮੂਲ ਵਾਸੀਆਂ ਨੂੰ ਬਾਕੀ ਦੇ ਭਾਈਚਾਰੇ ਦੇ ਲੋਕਾਂ ਨਾਲੋਂ 5 ਗੁਣਾ ਵੱਧ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਰੋਕ ਕੇ ਬੇਲੋੜੀ ਪੁੱਛਗਿੱਛ ਕੀਤੀ ਜਾਂਦੀ ਹੈ। ਇਸ ਜ਼ਿਆਦਤੀ ਦਾ ਸ਼ਿਕਾਰ ਹੋਣ ਵਾਲਿਆਂ ਵਿੱਚ ਅਰਬੀ ਅਤੇ ਲੈਟਿਨੋ ਨਸਲ ਦੇ ਲੋਕ ਵੀ ਸ਼ਾਮਲ ਨੇ, ਪਰੰਤੂ ਮੁੱਖ ਤੌਰ 'ਤੇ ਸਿਆਹ ਨਸਲ ਦੇ ਲੋਕ ਅਤੇ ਮੂਲ ਵਾਸੀ ਪੁਲਿਸ ਜ਼ਿਆਦਤੀ ਦਾ ਨਿਸ਼ਾਨਾ ਬਣਦੇ ਨੇ ਅਤੇ ਇੱਕ ਢਾਂਚਾਗਤ ਨਸਲਵਾਦ ਦਾ ਨਮੂਨਾ ਹੈ। ਸਮਲਿੰਗੀਆਂ ਦੇ ਇੱਕ ਕਾਰਕੁਨ ਨੇ ਮੰਗ ਕੀਤੀ ਹੈ ਕਿ ਕੈਨੇਡਾ ਦੀ ਬਲੱਡ ਸਰਵਿਸ ਸਮਲਿੰਗੀਆਂ ਨੂੰ ਵੀ ਖੂਨ ਦਾਨ ਕਰਨ ਲਈ ਉਤਸ਼ਾਹਿਤ ਕਰੇ। ਉਸ ਦਾ ਕਹਿਣਾ ਹੈ ਕਿ ਸਮਲਿੰਗੀਆਂ ਨੂੰ ਇਸ ਸੰਬੰਧ ਵਿੱਚ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕ੍ਰਿਸਟੋਫਰ ਕੈਰਾਸਫਿਲ ਇਹ ਮਾਮਲਾ ਕੈਨੇਡਾ ਦੇ ਹਿਊਮਨ ਰਾਈਟਸ ਟ੍ਰਾਈਬਿਊਨਲ ਕੋਲ ਲੈ ਗਿਆ ਹੈ ਅਤੇ ਉਸਨੇ ਮੰਗ ਕੀਤੀ ਹੈ ਕਿ ਸਮਲਿੰਗੀਆਂ ਨਾਲ ਘੋਰ ਜ਼ਿਆਦਤੀ ਕੀਤੀ ਜਾ ਰਹੀ ਹੈ। ਸਮਲਿੰਗੀਆਂ ਨੂੰ ਪਹਿਲਾਂ ਖੂਨ ਦੇਣ ਤੋਂ ਰੋਕਿਆ ਜਾਂਦਾ ਸੀ। ਆਖੇ ਇਹ ਲੋਕ ਬਿਮਾਰੀ ਫੈਲਾ ਸਕਦੇ ਨੇ, ਖਾਸ ਤੌਰ 'ਤੇ ਇਹਨਾਂ ਦੇ ਕਰਕੇ ਏਡਜ਼ ਵੱਧ ਫੈਲਦੀ ਹੈ, ਪਰੰਤੂ ਬਾਅਦ ਵਿੱਚ ਕਰਦਿਆਂ ਇਸ ਵਿੱਚ ਕੁਝ ਸੋਧ ਕੀਤੀ ਗਈ ਅਤੇ ਇਹ ਕਿਹਾ ਗਿਆ ਕਿ ਸਮਲਿੰਗੀ ਜੇਕਰ ਸਰੀਰਕ ਸੰਬੰਧ ਜੋੜਦੇ ਨੇ ਤਾਂ ਉਸ ਤੋਂ ਸਿਰਫ 3 ਮਹੀਨੇ ਬਾਅਦ ਹੀ ਆਪਣਾ ਖੂਨ ਦਾਨ ਕਰ ਸਕਦੇ ਨੇ, ਪਰੰਤੂ ਉਕਤ ਕਾਰਕੁਨ ਦਾ ਕਹਿਣਾ ਹੈ ਕਿ ਇਹ ਸਮਲਿੰਗੀਆਂ ਨਾਲ ਸਰਾਸਰ ਜ਼ਿਆਦਤੀ ਹੈ ਅਤੇ ਸਮਲਿੰਗੀਆਂ ਬਾਰੇ ਗਲਤ ਤਸਵੀਰ ਪੇਸ਼ ਕਰਨ ਵਾਲਾ ਇੱਕ ਨਿਯਮ ਹੈ ਅਤੇ ਇਸ ਨੂੰ ਬਦਲਣ ਦੀ ਲੋੜ ਹੈ। ਕੱਲ੍ਹ ਕੈਨੇਡਾ ਭਰ ਦੇ ਵਿੱਚ ਵਾਤਾਵਰਣ ਪ੍ਰੇਮੀਆਂ ਨੇ ਥਾਂ 'ਤੇ ਰੋਸ ਮੁਜ਼ਾਹਰੇ ਕੀਤੇ। ਇਸ ਕੜੀ ਦੇ ਵਿੱਚ ਵੈਨਕੂਵਰ ਦਾ ਬੁਰਾਡ ਪੁਲ ਬੰਦ ਕਰ ਦਿੱਤਾ ਗਿਆ ਸੀ। ਉੱਧਰ ਟੋਰਾਂਟੋ ਦੇ ਵਿੱਚ ਬਲੂ ਵਾਇਆਡਕਟ ਵੀ ਬੰਦ ਕੀਤਾ ਗਿਆ ਅਤੇ ਟ੍ਰੈਫਿਕ ਦੀ ਆਵਾਜਾਈ 'ਚ ਵਿਘਨ ਪਿਆ ਰਿਹਾ। ਇਹ 4 ਲੇਨਾਂ ਵਾਲਾ ਪੁਲ ਹੈ। ਇਸ ਦੇ ਸਬੰਧ ਵਿੱਚ 20 ਵਿਖਾਵਾਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ
ਜ਼ਿਕਰਯੋਗ ਹੈ ਕਿ ਪੂਰੇ ਦੁਨੀਆ ਦੇ ਵਿੱਚ 60 ਦੇਸ਼ਾਂ ਵਿੱਚ ਵਾਤਾਵਰਣ ਪ੍ਰੇਮੀਆਂ ਨੇ ਵਾਤਾਵਰਣ ਵਿੱਚ ਆ ਰਹੇ ਨਿਘਾਰ ਦੇ ਮਸਲੇ ਨੂੰ ਹਾਈਲਾਈਟ ਕਰਨ ਦੇ ਲਈ ਥਾਂ-ਥਾਂ ਤੇ ਰੋਸ ਵਿਖਾਵੇ ਕੀਤੇ ਸਨ ਅਤੇ ਉਸੇ ਕੜੀ ਵਿੱਚ ਟੋਰਾਂਟੋ ਵਿੱਚ ਵੀ ਵੱਡਾ ਰੋਸ ਮੁਜ਼ਾਹਰਾ ਕੱਢਿਆ ਗਿਆ ਸੀ। ਹੈਮਿਲਟਨ ਦੇ ਸਕੂਲ ਦੇ ਬਾਹਰ ਇੱਕ 14 ਸਾਲ ਦੇ ਬੱਚੇ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਉਕਤ ਬੱਚਾ ਆਪਣੀ ਮਾਂ ਦੇ ਨਾਲ ਸੀ ਜਦੋਂ ਦੋ ਵਿਅਕਤੀਆਂ ਨੇ ਉਸ ਉੱਪਰ ਚਾਕੂ ਨਾਲ ਵਾਰ ਕਰ ਦਿੱਤਾ, ਜਿਸ ਤੋਂ ਪਿੱਛੋਂ ਉਸ ਦੀ ਮੌਤ ਹੋ ਗਈ। ਇਸ ਘਟਨਾ ਦੇ ਸੰਬੰਧ ਵਿੱਚ ਇੱਕ 18 ਤੇ 14 ਸਾਲ ਦੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵੇਖਣ ਵਾਲੀ ਗੱਲ ਹੈ ਕਿ ਘਟਨਾ ਸ਼ਰੇਆਮ ਉਸ ਦੀ ਮਾਂ ਦੀ ਹਾਜ਼ਰੀ ਵਿੱਚ ਹੋਈ ਸੀ। ਚੀਨ ਤੋਂ ਆਏ ਇੱਕ ਵਿਦਿਆਰਥੀ ਨੂੰ ਅਗਵਾ ਹੋਣ ਦਾ ਝੂਠਾ ਡਰਾਮਾ ਰਚਣ ਲਈ ਚਾਰਜ ਕਰ ਲਿਆ ਗਿਆ ਹੈ। 16 ਸਾਲਾ ਇਸ ਵਿਦਿਆਰਥੀ ਨੇ ਇਹ ਦਾਅਵਾ ਕੀਤਾ ਸੀ ਕਿ ਉਸ ਨੂੰ ਅਗਵਾ ਕਰ ਲਿਆ ਗਿਆ ਹੈ। ਉਸਨੇ ਉਹਨੂੰ ਅਗਵਾ ਕੀਤੇ ਜਾਣ ਦੀ ਇੱਕ ਜਾਅਲੀ ਵੀਡੀਓ ਬਣਾ ਕੇ WhatsApp 'ਤੇ ਆਪਣੇ ਮਾਪਿਆਂ ਨੂੰ ਘੱਲ ਦਿੱਤੀ ਸੀ ਅਤੇ WhatsApp ਦੇ ਮੈਸੇਜ ਦੇ ਵਿੱਚ ਚੀਨ ਵਿੱਚ ਰਹਿੰਦੇ ਉਸਦੇ ਮਾਪਿਆਂ ਤੋਂ $1 ਮਿਲੀਅਨ ਦੀ ਫਿਰੌਤੀ ਮੰਗੀ ਗਈ ਸੀ ਅਤੇ ਦਾਅਵਾ ਕੀਤਾ ਗਿਆ ਸੀ ਕਿ ਉਹਨਾਂ ਦੇ ਪੁੱਤਰ ਨੂੰ ਬੰਦੀ ਬਣਾ ਲਿਆ ਗਿਆ ਹੈ। ਪੁਲਿਸ ਨੇ ਇਸ ਪੂਰੇ ਮਾਮਲੇ ਦੀ ਪੜਤਾਲ ਪਿੱਛੋਂ ਸਿੱਟਾ ਕੱਢਿਆ ਸੀ ਕਿ ਸਰਾਸਰ ਸ਼ਰਾਰਤ ਸੀ ਅਤੇ ਡਰਾਮਾ ਸੀ, ਜਿਸ ਤੋਂ ਪਿੱਛੋਂ ਉਸ ਨੂੰ ਸ਼ਰਾਰਤ ਕਰਨ ਅਤੇ ਜਨਤਾ ਨੂੰ ਗੁੰਮਰਾਹ ਕਰਨ ਦੇ ਮਾਮਲੇ ਵਿੱਚ ਚਾਰਜ ਕਰ ਲਿਆ ਗਿਆ ਹੈ। ਮੈਨੀਟੋਬਾ ਨਾਲ ਜੁੜੇ ਇੱਕ ਫਿਜ਼ਿਕਸ ਵਿਗਿਆਨੀ ਨੂੰ ਨੋਬਲ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਜੇਮਸ ਪੀਬਲਜ਼ ਦਾ ਫਿਜ਼ਿਕਸ ਦੇ ਖੇਤਰ ਵਿੱਚ ਚੋਖਾ ਯੋਗਦਾਨ ਹੈ ਅਤੇ ਉਹਨਾਂ ਨੂੰ ਤੇ ਉਹਨਾਂ ਦੇ 2 ਸਵਿਸ ਸਾਥੀਆਂ ਨੂੰ ਨੋਬਲ ਫਿਜ਼ਿਕਸ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ, ਜਿਸ ਤੋਂ ਪਿੱਛੋਂ ਕੈਨੇਡਾ ਭਰ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਕੈਲਗਰੀ ਵਿੱਚ ਇੱਕ ਸੜਕ 'ਤੇ ਇੱਕ ਵਿਅਕਤੀ ਨੂੰ ਮ੍ਰਿਤਕ ਪਾਇਆ ਗਿਆ। ਇਹ ਘਟਨਾ ਮੈਕਨੀ ਲੇਕ ਦੇ ਇਲਾਕੇ ਵਿੱਚ ਵਾਪਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਸੜਕ ਉੱਪਰ ਕਾਫੀ ਗੰਭੀਰ ਹਾਲਤ ਵਿੱਚ ਪਿਆ ਹੋਇਆ ਸੀ ਅਤੇ ਉਸ ਨੂੰ ਮੈਡੀਕਲ ਸਹਾਇਤਾ ਦੀ ਲੋੜ ਸੀ ਅਤੇ ਉਸਨੇ ਬਾਅਦ ਵਿੱਚ ਦਮ ਤੋੜ ਦਿੱਤਾ। ਪੁਲਿਸ ਦਾ ਮੰਨਣਾ ਹੈ ਕਿ ਮਾਮਲਾ ਪੂਰੀ ਤਰ੍ਹਾਂ ਸ਼ੱਕੀ ਹੈ ਅਤੇ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ। ਹੋਰ ਵੇਰਵਿਆਂ ਦੀ ਉਡੀਕ ਹੋ ਰਹੀ ਹੈ। ਐਬਟਸਫੋਰਡ 'ਚ ਇੱਕ 13 ਸਾਲਾ ਲੜਕੀ ਦੀ ਜਾਨ ਲੈਣ ਦੇ ਮਾਮਲੇ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਅਕਤੀ ਦੇ ਖਿਲਾਫ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੈ। 2016 ਦੇ ਵਿੱਚ ਐਬਟਸਫੋਰਡ ਦੇ ਸਕੂਲ ਨਾਲ ਜੁੜੀ ਇੱਕ 13 ਸਾਲਾ ਲੈਟੀਸ਼ਾ ਰੀਮਰ ਨਾਂ ਦੀ ਬੱਚੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਗੈਬਰੀਅਲ ਕਲੈਨ ਨਾਂ ਦੇ ਇੱਕ ਵਿਅਕਤੀ ਨੂੰ ਚਾਰਜ ਕੀਤਾ ਗਿਆ ਸੀ। ਉਸ ਦੇ ਖਿਲਾਫ ਸੈਕੰਡ ਡਿਗਰੀ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਉਸ ਦੇ ਖਿਲਾਫ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋ ਚੁੱਕੀ ਹੈ। ਉਸ ਦੇ ਵਕੀਲਾਂ ਦਾ ਦਾਅਵਾ ਹੈ ਕਿ ਉਹ ਮਾਨਸਿਕ ਰੋਗੀ ਹੈ ਅਤੇ ਉਸ ਨਾਲ ਨਰਮਾਈ ਵਰਤੀ। BC ਵਿੱਚ ਪੁਲਿਸ ਦੀ ਕਥਿਤ ਅਣਗਹਿਲੀ ਕਾਰਨ ਇੱਕ ਔਰਤ ਦੇ ਜ਼ਖਮੀ ਹੋਣ ਦੇ ਮਾਮਲੇ ਦੀ ਪੜਤਾਲ ਆਰੰਭ ਦਿੱਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਰਿਚਮੰਡ ਇਲਾਕੇ ਵਿੱਚ ਇੱਕ ਵਿਅਕਤੀ ਪੁਲਿਸ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਹਸਪਤਾਲ ਵਿੱਚ ਸੀ ਅਤੇ ਬਾਹਰ ਨਿਕਲ ਕੇ ਉਹ ਪੁਲਿਸ ਦੀ ਗੱਡੀ ਵਿੱਚ ਜਾ ਚੜ੍ਹਿਆ ਅਤੇ ਗੱਡੀ ਨੂੰ ਉਠਾ ਕੇ ਲੈ ਗਿਆ। ਉਸ ਦੀ ਗੱਡੀ ਇੱਕ ਹੋਰ ਪੁਲਿਸ ਦੀ ਗੱਡੀ ਵਿੱਚ ਜਾ ਵੱਜੀ ਅਤੇ ਇਸ ਦੇ ਨਾਲ ਹੀ ਇੱਕ ਹੋਰ ਸਿਵਲੀਅਨ ਗੱਡੀ ਵਿੱਚ ਜਾ ਵੱਜੀ, ਜਿਸ ਨਾਲ ਇੱਕ ਔਰਤ ਜ਼ਖਮੀ ਹੋ ਗਈ। ਇਸ ਪੂਰੇ ਦੇ ਮਾਮਲੇ ਦੀ ਪੜਤਾਲ ਹੁਣ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਆਫਿਸ ਵੱਲੋਂ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਪੁਲਿਸ ਦਾ ਇਸ ਵਿੱਚ ਕਿੰਨਾ ਕੁ ਕਸੂਰ ਸੀ। BC ਦੀ ਗ੍ਰੀਨ ਪਾਰਟੀ ਦੇ ਨੇਤਾ ਐਂਡਰੂ ਵੀਵਰ ਲੀਡਰਸ਼ਿਪ ਤੋਂ ਹਟ ਰਹੇ ਨੇ। ਉਹਨਾਂ ਨੇ ਸੋਮਵਾਰ ਨੂੰ ਐਲਾਨ ਕਰ ਦਿੱਤਾ ਹੈ ਕਿ ਉਹ ਲੀਡਰਸ਼ਿਪ ਛੱਡ ਰਹੇ ਨੇ ਅਤੇ ਨਵੇਂ ਲੀਡਰ ਦੀ ਚੋਣ ਕੀਤੀ ਜਾਵੇਗੀ। ਉਹਨਾਂ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਕਿ 2021 ਵਿੱਚ ਯਾਨੀ ਅਗਲੀ ਵਿਧਾਨ ਸਭਾ ਚੋਣਾਂ ਦੌਰਾਨ ਉਹ ਦੰਗਲ ਨਹੀਂ ਲੜਨਗੇ ਅਤੇ ਉਹਨਾਂ ਨੇ ਕਿਹਾ ਕਿ ਉਹ ਹੁਣ ਆਪਣੇ ਇਸ ਅਹੁਦੇ ਤੋਂ ਪਾਸੇ ਹੋ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਨਵੇਂ ਆਗੂ ਦੀ ਚੋਣ ਨਹੀਂ ਹੁੰਦੀ, ਉਹ ਕੰਮ ਚਲਾਊ ਆਗੂ ਦੇ ਤੌਰ 'ਤੇ ਆਪਣੀ ਜ਼ਿੰਮੇਵਾਰੀ ਅਦਾ ਕਰਦੇ ਰਹਿਣਗੇ। ਤੇ ਅੰਤ ਵਿੱਚ ਤਬਸਰਾ। ਸੋਮਵਾਰ ਰਾਤ ਨੂੰ ਵੈਂਕੂਵਰ ਦੇ ਅੰਤਰਰਾਸ਼ਟਰੀ ਫਿਲਮ ਮੇਲੇ ਦੌਰਾਨ ਵਿਵੇਕ ਫਿਲਮ ਦਰਸਾਈ ਗਈ। ਵਿਵੇਕ ਫਿਲਮ ਭਾਰਤ ਵਿੱਚ ਘੱਟ ਗਿਣਤੀਆਂ 'ਤੇ ਹੋ ਰਹੇ ਹਮਲਿਆਂ ਅਤੇ ਬੁੱਧੀਜੀਵੀਆਂ ਤੇ ਤਰਕਸ਼ੀਲਾਂ ਦੇ ਕਤਲਾਂ ਦੇ ਮਾਮਲੇ ਨੂੰ ਲੈ ਕੇ ਹਿੰਦੂਤਵੀ ਦਹਿਸ਼ਤਗਰਦਾਂ ਦਾ ਪਰਦਾਫਾਸ਼ ਕਰਦੀ ਹੈ। ਇਹ ਫਿਲਮ ਆਨੰਦ ਪਟਵਰਧਨ ਵੱਲੋਂ ਤਿਆਰ ਕੀਤੀ ਗਈ ਹੈ। ਕੱਲ੍ਹ ਵੈਨਕੂਵਰ ਦੇ ਵਿੱਚ ਰਾਤ ਨੂੰ ਵੈਨ ਸਿਟੀ ਥੀਏਟਰ ਦੇ ਵਿੱਚ ਇਸ ਫਿਲਮ ਨੂੰ ਵਿਖਾਇਆ ਗਿਆ। ਲੋਕ ਵੱਡੀ ਗਿਣਤੀ ਵਿੱਚ ਇਸ ਨੂੰ ਵੇਖਣ ਲਈ ਪਹੁੰਚੇ ਹੋਏ ਸਨ। 3:30 ਚੱਲੀ ਇਸ ਫਿਲਮ ਨੇ ਲੋਕਾਂ ਨੂੰ ਕੀਲ ਬਿਠਾਇਆ ਅਤੇ ਇਸ ਮੌਕੇ 'ਤੇ ਆਨੰਦ ਪਟਵਰਧਨ ਖੁਦ ਵੀ ਹਾਜ਼ਰ ਰਹੇ। ਫਿਲਮ ਦੇ ਅੰਤ ਤੋਂ ਪਿੱਛੋਂ ਉਹਨਾਂ ਨੇ ਲੋਕਾਂ ਦੇ ਸਵਾਲਾਂ ਦੇ ਉੱਤਰ ਵੀ ਦਿੱਤੇ ਅਤੇ ਕਾਫੀ ਦਿਲਚਸਪ ਸੰਵਾਦ ਹੋਇਆ। ਇਸ ਫਿਲਮ ਨੂੰ ਸਪਾਈਸ ਰੇਡੀਓ ਨੇ ਵੀ ਸਪਾਂਸਰ ਕੀਤਾ ਸੀ ਅਤੇ ਵਿਵੇਕ ਉਸ ਸੱਚਾਈ ਦਾ ਪਰਦਾਫਾਸ਼ ਕਰਦੀ ਹੈ ਜਿਸ ਨੂੰ ਲੈ ਕੇ ਕੈਨੇਡਾ ਵਿੱਚ ਇੱਕ ਤਰ੍ਹਾਂ ਦੀ ਚੁੱਪੀ ਪਸਰੀ ਹੋਈ ਹੈ ਅਤੇ ਜਿੱਦਾਂ ਭਾਰਤ ਵਿੱਚ ਮੋਦੀ ਸਰਕਾਰ ਦੇ ਰਾਜ ਹੇਠਾਂ ਘੱਟ ਗਿਣਤੀਆਂ 'ਤੇ ਹਮਲੇ ਤਿੱਖੇ ਹੋ ਰਹੇ ਨੇ ਅਤੇ ਤਰਕਸ਼ੀਲਾਂ ਦੇ ਬੁੱਧੀਜੀਵੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਹਿੰਦੂ ਕਟੜਪੰਥੀਆਂ ਦੀ ਚੜ੍ਹ ਮੱਚੀ ਹੋਈ ਹੈ। ਇਸ ਨੂੰ ਲੈ ਕੇ ਕੈਨੇਡਾ ਵਿੱਚ ਪੂਰੀ ਤਰ੍ਹਾਂ ਚੁੱਪੀ ਪਸਰੀ ਹੋਈ ਹੈ ਅਤੇ ਇਸ ਬਾਰੇ ਚਰਚਾ ਘੱਟ ਹੁੰਦੀ ਹੈ। ਇਸ ਲਈ ਵੈਨਕੂਵਰ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਾਲਿਆਂ ਨੂੰ ਇਸ ਗੱਲ ਲਈ ਵਧਾਈ ਦੇਣੀ ਬਣਦੀ ਹੈ ਕਿ ਉਹਨਾਂ ਨੇ ਵਿਵੇਕ ਵਰਗੀ ਫਿਲਮ ਨੂੰ ਸਪੇਸ ਦਿੱਤੀ ਹੈ ਤਾਂ ਜੋ ਇਹ ਸੱਚਾਈ ਕੈਨੇਡਾ ਦੀ ਜਨਤਾ ਦੇ ਸਾਹਮਣੇ ਆ ਸਕੇ ਅਤੇ ਇਸ ਸੰਬੰਧ ਵਿੱਚ ਸਾਰੇ ਪਾਸੇ ਪਸਰੀ ਹੋਈ ਚੁੱਪੀ ਟੁੱਟ ਸਕੇ ਅਤੇ ਇਸ ਦੇ ਲਈ ਵੈਨਕੂਵਰ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਾਲੇ ਵਧਾਈ ਦੇ ਪਾਤਰ ਨੇ।
ਇਹ ਸਨ ਅੱਜ ਦੀਆਂ ਅਪਡੇਟਸ। ਗੁਰਪ੍ਰੀਤ ਨੂੰ ਦਿਓ ਇਜਾਜ਼ਤ। ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਭਲਕੇ ਸਵੇਰੇ ਹੋਵੇਗੀ। ਹੈਵ ਅ ਨਾਈਸ ਡੇ। ਜਾਵੇ।